Viewers, welcome back to News TV 84 ਬ੍ਰੇਕ ਤੋਂ ਬਾਅਦ ਵੀ ਅਸੀਂ ਭਾਈ ਇਕਬਾਲ ਸਿੰਘ ਭੱਟੀ ਜੀ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ। ਜੀ ਵੀਰ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀ ਆਪਣੀ ਸਿਹਤ ਦੇ ਬਾਰੇ ਤੇ ਹੁਣ ਅਸੀਂ ਸਵਾਲ ਜਵਾਬ ਵੀ ਤੁਹਾਡੇ ਨਾਲ ਕਰਨਾ ਚਾਹਾਂਗੇ। ਤੁਸੀਂ ਇਹ ਵੀ ਦੱਸੋ ਕਿ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀਆਂ ਮੰਗਾਂ ਕੀ ਸਨ? ਕੀ ਤੁਹਾਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਤੁਹਾਡੀਆਂ ਮੰਗਾਂ ਫਿਊਚਰ ਦੇ ਵਿੱਚ ਮੰਨਣਗੇ? ਕਿਉਂਕਿ ਇੰਡੀਆ ਦੇ ਵਿੱਚ ਸਿੱਖਾਂ ਨੂੰ ਇੱਕ ਤੋਂ ਬਾਅਦ ਇੱਕ ਧੋਖਾ ਮਿਲਦਾ ਰਿਹਾ। ਤੁਹਾਨੂੰ ਕੀ ਲੱਗਦਾ ਕਿ ਉਹ ਆਪਣਾ ਵਾਅਦਾ ਨਿਭਾਉਣਗੇ? ਦੇਖੋ ਜੀ, ਜਿੱਥੋਂ ਤੱਕ ਮੰਗਾਂ ਮੰਨਣ ਜਾਂ ਨਾ ਮੰਨਣ ਦਾ ਸੰਬੰਧ ਹੈ, ਇਹ ਜਿਹੜੀ ਗੱਲ ਹੈਗੀ ਆ ਹੁਣ ਬਹੁਤ ਮੇਰੇ ਹਿਸਾਬ ਨਾਲ ਪਿੱਛੇ ਰਹਿ ਗਈ ਆ, ਕਿਉਂਕਿ ਇਹਨਾਂ ਗੱਲਾਂ ਦਾ ਮੈਂ ਵੀ ਸ਼ਿਕਾਰ ਹੁੰਦਾ ਆ। ਜੋ ਤੁਸੀਂ ਕਿਹਾ ਕਿ ਅੱਜ ਤੱਕ ਅਸੀਂ ਜਿੰਨੀਆਂ ਵੀ ਸਾਡੇ ਜਿਹੜੇ ਸਮਝੌਤੇ ਹੋਏ ਨਾ, ਜਿੰਨੇ ਵੀ ਐਜੀਟੇਸ਼ਨ ਸਿੱਖ ਕੌਮ ਨੇ ਲੜੇ ਜਾਂ ਲੜਾਈਆਂ ਲੜੀਆਂ, ਹਰ ਇੱਕ ਵਾਰੀ ਸਾਨੂੰ ਜਿਹੜੇ ਆਸ਼ਵਾਸਨ ਮਿਲਦੇ ਰਹੇ। ਲੇਕਿਨ ਇਹ ਪਹਿਲੀ ਵਾਰੀ ਹੋਇਆ ਆ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਨੇ ਪਹਿਲੀ ਵਾਰੀ ਸਰਕਾਰੀ ਤੌਰ ਤੇ ਅਫੀਸ਼ੀਅਲ ਤੌਰ ਤੇ ਆਪਣੇ ਵਿਧਾਇਕਾਂ ਦੇ ਰਾਹੀਂ ਚਿੱਠੀ ਭੇਜ ਕੇ ਸਿੱਖ ਕੌਮ ਨੂੰ ਜੋ ਇਨਸਾਫ ਦੇਣ ਦੀ ਉਹਨਾਂ ਨੇ ਜਿਹੜਾ ਮੁੱਢ ਬੰਨਿਆ, ਮੇਰਾ ਖਿਆਲ ਇਹਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਥੋੜੀ ਹੈ। ਔਰ ਇਹਦਾ ਰਿਜ਼ਲਟ ਜਿਹੜਾ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ, ਕਿਉਂਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਸਲਾ ਸੀ ਅੱਜ ਤੱਕ ਬਹੁਤ ਜ਼ਿਆਦੀਆਂ ਉੱਚੀਆਂ ਐਜੀਟੇਸ਼ਨਾਂ ਬਣਾ ਕੇ, ਬਹੁਤ ਸਾਰੀਆਂ ਉੱਚੀਆਂ ਮੁਹਿੰਮਾਂ ਚਲਾ ਕੇ ਅਸੀਂ ਜਿਹੜਾ ਸਾਰੇ ਸਿੱਖ ਕੌਮ ਨੇ ਕੀਤਾ। ਮੈਂ ਵੀ ਸਵਿਸ ਤੇ ਚਾਹੇ ਉਹ ਬਰਸਲ ਦੀ ਰਾਜਧਾਨੀ ਹੋਵੇ, ਚਾਹੇ ਉਹ ਜਰਮਨ ਦੇ ਵਿੱਚ ਯੂਰਪੀਅਨ ਪਾਰਲੀਮੈਂਟ ਹੋਵੇ, ਜਿੱਥੇ ਤੱਕ ਵੀ ਹੋਵੇ ਅਸੀਂ ਗਏ ਆ। ਉੱਥੇ ਜਾ ਕੇ ਅਸੀਂ ਮੁਜ਼ਾਹਰੇ ਕੀਤੇ ਨੇ, ਮੈਮੋਰੰਡਮ ਦਿੱਤੇ ਨੇ, ਕਈ ਕੁਛ ਕੀਤਾ। ਦਿੱਲੀ ਜਾਣ ਕੇ ਵੀ ਅਸੀਂ ਜਿਹੜੇ ਗੋਲਮੇਜ ਕਾਨਫਰੰਸਾਂ ਕਰਦੇ ਰਹੇ ਆ। ਔਰ ਜਗ੍ਹਾ ਜਗ੍ਹਾ ਦੇ ਉੱਪਰ ਜਿੰਨੀਆਂ ਵੀ USA ਹੋਵੇ ਤੇ ਚਾਹੇ ਕੈਨੇਡਾ ਹੋਵੇ, ਚਾਹੇ ਉਹ ਯੂਰਪੀਅਨ ਮੁਲਕ ਹੋਣ, ਮੇਰਾ ਤਾਂ ਜਿਹਾ ਕੋਈ ਮੁਲਕ ਨਹੀਂ ਜਾਂ ਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਸਿੱਖਾਂ ਨੇ ਉਹਨਾਂ ਦੇ ਹੱਕ 'ਚ ਲਹਿਰ ਨਹੀਂ ਚਲਾਈ। ਲੇਕਿਨ ਇਹ ਪਹਿਲੀ ਵਾਰੀ ਆ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਓਫੀਸ਼ੀਅਲੀ ਤੌਰ ਤੇ ਇੱਕ ਲੈਟਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖ ਕੇ ਦਿੱਲੀ ਸਰਕਾਰ ਵੱਲੋਂ ਸਿਫਾਰਿਸ਼ ਕੀਤੀ ਹੈ ਕਿ ਉਹਨੂੰ ਮੌਲਿਕ ਅਧਿਕਾਰਾਂ ਦੇ ਤਹਿਤ ਜਿਹੜੀ ਉਹਦੀ ਰਿਹਾਈ ਕੀਤੀ ਜਾਵੇ, ਨਾ ਕਿ ਜਿਹੜੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਬਦਲ ਕੇ ਤੁਸੀਂ ਟਾਈਮ ਖਰਾਬ ਕਰੋ, ਕਿਉਂਕਿ ਉਹ ਤੇ ਉਹਦਾ ਹੱਕ ਹੀ ਬਣਦਾ ਹੈ। ਜਦੋਂ ਬਾਕੀ 15 ਨੂੰ ਮਿਲ ਗਈ ਹੈ ਤਾਂ ਉਹਨੂੰ ਵੀ ਉਹਦੇ ਨਾਲ ਆਟੋਮੈਟਿਕਲੀ ਜਿਹੜੀ ਉਹ ਉਮਰ ਕੈਦ 'ਚ ਸਜ਼ਾ ਜਿਹੜੀ ਉਹਦੀ ਤਬਦੀਲ ਹੋ ਜਾਣੀ ਹੈ। ਲੇਕਿਨ ਕੇਜਰੀਵਾਲ ਨੇ ਸਭ ਤੋਂ ਵੱਡਾ ਜਿਹੜਾ ਸਟੈਪ ਚੱਕਿਆ ਕਿ ਉਹਦੀ ਰਿਹਾਈ ਵਾਸਤੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ, ਉਹ ਵੀ ਲਿਖਤੀ ਰੂਪ ਦੇ ਵਿੱਚ। ਤੇ ਜਿਹੜੀ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਹੋਈ ਸੀ, ਜਿਹਨੂੰ ਅੱਜ ਤੱਕ ਹਰ ਇੱਕ ਆਦਮੀ ਉਹਨੂੰ ਦੰਗੇ ਕਹਿੰਦਾ ਆ, ਜਿੰਨੀਆਂ ਵੀ ਇੰਡੀਆ ਦੀਆਂ ਪਾਰਟੀਆਂ ਨੂੰ ਉਹ ਵੀ ਉਹਨੂੰ ਦੰਗੇ ਕਰਾਰ ਦਿੰਦੀਆਂ ਨੇ। ਲੇਕਿਨ ਇਹ ਵੀ ਪਹਿਲੀ ਵਾਰੀ ਓਫੀਸ਼ੀਅਲੀ ਤੌਰ ਤੇ ਹੋਇਆ ਕਿ ਲਿਖਤੀ ਰੂਪ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਮੁੱਖ ਮੰਤਰੀ ਦਿੱਲੀ ਦੇ ਨੇ, ਉਹਨਾਂ ਨੇ ਜਿਹੜਾ ਇਹਨੂੰ ਜੈਨੋਸਾਈਡ ਡਿਕਲੇਅਰ ਕਰਨ ਦੀ ਆਪਣੀ ਪਾਰਟੀ ਦੇ ਵੱਲੋਂ, ਆਪਣੀ ਸਰਕਾਰ ਦੇ ਵੱਲੋਂ ਉਹਨੂੰ ਜਿਹੜੀ ਸਿਫਾਰਿਸ਼ ਕੀਤੀ ਹੈ, ਲਿਖਤੀ ਰੂਪ ਦੇ ਵਿੱਚ ਸਿਫਾਰਿਸ਼ ਕੀਤੀ ਹੈ, ਉਹ ਵੀ ਥੋੜੇ ਦਿਨਾਂ ਦੇ ਵਿੱਚ ਹੀ ਉਹ ਡਿਕਲੇਅਰ ਹੋ ਜਾਣੀ ਹੈ। ਤੇ ਨਾਲ ਹੀ ਉਹਨਾਂ ਨੇ SIT ਦੀ ਬਣਾਉਣ ਦੀ ਵੀ ਜਿਹੜੀ ਸਿਫਾਰਿਸ਼ ਉਹਨੂੰ ਆਪਣੀ GL ਨੂੰ ਕਰ ਦਿੱਤੀ ਹੈ, ਜਿਹੜਾ ਲੈਫਟੀਨੈਂਟ ਗਵਰਨਰ LG ਨੂੰ ਕਰ ਦਿੱਤੀ ਹੈ। ਤੇ ਇਹ ਸਾਰੀਆਂ ਮੰਗਾਂ ਜਿਹੜੀਆਂ ਲਿਖਤੀ ਰੂਪ ਦੇ ਸਾਡੇ ਕੋਲ 3 ਦਿਨ ਪਹਿਲਾਂ ਪਹੁੰਚ ਚੁੱਕੀਆਂ ਨੇ, ਉਹਦੀ ਅਸੀਂ ਜਿਹੜਾ ਲੈਟਰ ਵੈਬਸਾਈਟ ਦੇ ਉੱਤੇ ਪਾ ਕੇ ਸਾਰੀ ਸਿੱਖ ਕੌਮ ਨੂੰ ਅਸੀਂ ਦੱਸ ਦਿੱਤਾ ਆ ਕਿ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ 30 ਸਾਲਾਂ ਦੇ ਬਾਅਦ ਵਿੱਚ ਜਾ ਕੇ ਜੇਕਰ ਸਿੱਖ ਕੌਮ ਨੂੰ ਮਿਲੀ ਹੈ ਤੇ ਉਹ ਹੁਣ ਮਿਲੀ ਹੈ। ਔਰ ਇਸ ਤੋਂ ਵੱਡੀ ਪ੍ਰਾਪਤੀ ਜਿਹੜੀ ਕਦੀ ਕੋਈ ਹੋ ਨਹੀਂ ਸਕਦੀ ਤੇ ਨਾ ਅਸੀਂ ਆਪ ਲੈ ਸਕਦੇ ਸੀ। ਤੇ ਸਾਨੂੰ ਸਾਰੀ ਸਿੱਖ ਕੌਮ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਦਿੱਲੀ ਦੀ ਸਰਕਾਰ ਦਾ, ਦਿੱਲੀ ਦੇ ਇਸ ਵੇਲੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਤੇ ਉਹਨਾਂ ਦੇ ਵਿੱਚ ਕੰਮ ਕਰ ਰਹੇ ਸਾਡੇ ਸਿੱਖ ਭਰਾ, ਸਾਡੇ ਸਿੱਖ MLA ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ, ਭਾਈ ਜਗਦੀਪ ਸਿੰਘ ਜੀ ਤੇ MS ਧੀਰ ਜਿਹੜੇ ਸਪੀਕਰ ਨੇ, ਤੇ ਉਹਨਾਂ ਦੇ ਜਿਹੜੇ ਸਾਥੀ ਨੇ US MLA ਯੂਨਾਈਟਿਡ ਸਿੱਖ ਮਿਸ਼ਨ ਦੇ ਹਰਵਿੰਦਰ ਸਿੰਘ ਜੀ ਤੇ ਇੰਦਰਪ੍ਰੀਤ ਸਿੰਘ, ਜਸਵਿੰਦਰ ਸਿੰਘ ਜੀ ਵਗੈਰਾ, ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਿਆ। ਤੇ ਮੇਰੀ ਟੀਮ ਦੇ ਵਿੱਚ ਬੀਬੀ ਨਿਰਪ੍ਰੀਤ ਕੌਰ ਜੀ, ਅਜਮੇਰ ਸਿੰਘ ਜੀ ਰੰਧਾਵਾ ਤੇ ਪੀਰ ਮੁਹੰਮਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਾਲੇ, ਇਹਨਾਂ ਨੇ ਵੀ ਇੱਕ ਟੀਮ ਵਰਕ ਦੇ ਤੌਰ ਤੇ ਇਹੋ ਜਿਹਾ ਵਧੀਆ ਕੰਮ ਕੀਤਾ ਆ। ਹੋਰ ਹਰਮੀਤ ਸਿੰਘ ਜੀ ਤੇ ਮਾਨਦੀਪ ਸਿੰਘ ਜੀ ਜਿੰਨੇ ਵੀ, ਤੇ ਬਾਬਾ ਅਮਰੀਕ ਸਿੰਘ ਜੀ ਅਜਨਾਲਾ ਖਾਲਸਾ ਜਿਹੜੇ ਕਿ ਦਮਦਮੀ ਟਕਸਾਲ ਵਾਲੇ ਨੇ, ਇਹਨਾਂ ਨੇ ਜਿਹਨਾਂ ਇੱਕ ਲਹਿਰ ਬਣਾ ਕੇ ਜਿਹੜਾ ਸਭ ਤੋਂ ਵੱਡਾ ਪ੍ਰੈਸ਼ਰ ਪਾਇਆ। ਤੇ ਅੱਜ ਮੈਨੂੰ ਲੱਗਦਾ ਹੈ ਕਿ ਅੱਜ 2 ਵਜੇ ਜਿਹੜਾ ਸਾਡੇ ਕੋਲੋਂ MLA ਫੇਰ ਆ ਰਹੇ ਨੇ। ਅਸੀਂ ਸਿੱਖ ਪੰਥ ਦੀ ਜਿਹੜੀ 3 ਦਿਨ ਹੋ ਗਏ ਸੀ ਅਸੀਂ ਵੇਟ ਕੀਤੀ ਸੀ ਕਿ ਸਿੱਖ ਪੰਥ ਦੇ ਤੇ ਆ ਕੇ ਵਿਚਾਰ ਕਰੇ। ਅੱਜ ਅਸੀਂ ਵਿਚਾਰਾਂ ਜਿਹੜੀਆਂ ਕਰ ਰਹੇ ਨੇ, ਔਰ ਹਰ ਇੱਕ ਪਾਸੇ ਜਿਹੜੀਆਂ ਅੱਜ ਦੀਆਂ ਅਖਬਾਰਾਂ ਵੀ ਪੜ੍ਹੋ, ਹਰ ਇੱਕ ਪਾਸੇ ਆ ਰਿਹਾ ਕਿ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਸਿੱਖ ਕੌਮ ਨੂੰ ਇਹ, ਜਿਹੜੀਆਂ ਸਾਡੀਆਂ ਮੰਗਾਂ ਸੀ, ਉਹ ਸਾਡੀਆਂ ਮੰਗਾਂ ਦੇ ਸਭ ਤੋਂ ਵੱਡੀ ਮੰਗ ਜੋ ਸਿੱਖ ਕੌਮ ਦੀ ਸੀ, ਉਹ ਸਾਡੀ ਜਿਹੜੀ ਉਹ ਪੂਰੀ ਜਿਹੜੀ ਹੁੰਦੀ ਜਿਹੜੀ ਨਜ਼ਰ ਉਹ ਆ ਰਹੀ ਹੈ ਔਰ ਲਿਖਤੀ ਰੂਪ ਦੇ ਵਿੱਚ ਆ ਰਹੀ ਹੈ। ਇਸ ਤੋਂ ਪਹਿਲਾਂ ਕਦੀ ਲਿਖਤੀ ਰੂਪ ਦੇ ਵਿੱਚ ਕਦੀ ਵੀ ਸਾਡਾ ਸਮਝੌਤਾ ਅੱਜ ਤੱਕ ਨਹੀਂ ਹੋਇਆ। ਹਾਂਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ, ਸਰ ਕਾਂਗਰਸ ਦੇ ਭਵਿੱਖ ਦੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨਵੰਬਰ 84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਚੁੱਕੀਆਂ ਹਨ।
ਕੀ ਇਹ ਗੱਲ ਠੀਕ ਹੈ? ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ ਜੀ, ਇਹਦੇ ਬਾਰੇ ਸਿੱਖ ਜਥੇਬੰਦੀਆਂ, ਸਿੱਖ ਸਮੁਦਾਇ ਦੇ ਲੋਕ ਜਾਂ ਜਿਹੜੇ ਸਾਡੇ ਸਿੱਖ ਬੁੱਧੀਜੀਵੀ ਸੀ, ਅਸੀਂ ਤਾਂ ਪਹਿਲਾਂ ਹੀ ਅੱਜ ਤੱਕ ਕਹਿੰਦੇ ਆਏ ਆ ਕਿ ਸਾਰਾ ਕੁਝ ਕਾਂਗਰਸ ਨੇ ਕੀਤਾ ਕਰਾਇਆ ਆ। ਲੇਕਿਨ ਜੇਕਰ ਅੱਜ ਰਾਹੁਲ ਨੇ ਜਿਹੜੀ ਇਹ ਗੱਲ ਮੰਨੀ ਹੈ, ਇਹਨੂੰ ਜੇ ਦੂਜੇ ਨਜ਼ਰੀਏ ਦੇ ਨਾਲ ਦੇਖਿਆ ਜਾਵੇ ਤਾਂ ਇਹ ਗੱਲ ਜਿਹੜਾ ਮੰਨ ਕੇ ਉਹਨੇ ਕੋਈ ਝੂਠ ਨਹੀਂ ਬੋਲਿਆ, ਬਿਲਕੁਲ ਸੱਚਾਈ ਹੈ, ਦਿਨ ਦਾ ਜਿੱਤੇ ਦਿਨ ਵਾਂਗੂ ਸਾਫ਼ ਆ। ਲੇਕਿਨ ਇਹਦੇ ਵਿੱਚ ਵੀ ਉਹਦੀ ਰਾਜਨੀਤੀ ਇਹ ਨਜ਼ਰ ਆਉਂਦੀ ਕਿ ਦਿੱਲੀ ਦੀਆਂ ਜਿਹੜੀਆਂ ਸਿੱਖ ਵੋਟਾਂ ਨੇ ਉਹਨੂੰ ਹਥਿਆਉਣ ਵਾਸਤੇ ਉਹਨੇ ਜਿਹੜਾ ਹੱਥਕੰਡਾ ਅਪਣਾਇਆ ਆ। ਔਰ ਸਾਡਾ ਅਸੀਂ ਬੇਸ਼ੱਕ ਇਸ ਗੱਲ ਦੇ ਉੱਪਰ ਆ ਕੇ ਅੱਜ ਰਹਿ ਗਏ ਆ ਕਿ ਰਾਹੁਲ ਗਾਂਧੀ ਨੇ ਸੱਚ ਬੋਲਿਆ। ਇਹ ਸੱਚ ਉਹਨਾਂ ਨੂੰ ਬਹੁਤ ਦੇਰ ਪਹਿਲੇ ਬੋਲਣਾ ਚਾਹੀਦਾ ਸੀ। ਜੇਕਰ ਅੱਜ ਉਹਨਾਂ ਨੇ ਸੱਚ ਬੋਲਿਆ ਤੇ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ, ਕਿਉਂਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਬਿਲਕੁਲ ਸਿਰ ਤੇ ਆ ਚੁੱਕੀਆਂ ਨੇ ਔਰ ਕਾਂਗਰਸ ਦਾ ਇਸ ਵੇਲੇ ਹਾਲ ਜਿਹੜਾ ਉਹ ਇੰਨਾ ਜ਼ਿਆਦਾ ਮਾੜਾ ਹੋ ਚੁੱਕਾ ਕਿ ਲੋਕ ਉਹਨਾਂ ਤੇ ਵਿਸ਼ਵਾਸ ਕਰਨੋਂ ਵੀ ਹਟ ਗਏ ਨੇ ਤੇ ਉਹ ਆਪਣੀ ਜਿਹੜੀ ਡੁੱਬਦੀ ਬੇੜੀ ਬਚਾਉਣ ਵਾਸਤੇ, ਸਿੱਖਾਂ ਦੀਆਂ ਵੋਟਾਂ ਹਥਿਆਉਣ ਵਾਸਤੇ ਜਿਹੜਾ ਇੰਨੀ ਦੇਰ ਦਾ ਜਿਹੜਾ ਉਹਨੇ ਸੱਚ ਜਿਹੜਾ ਛੁਪਾਇਆ ਹੋਇਆ ਸੀ ਉਹਨੂੰ ਉਜਾਗਰ ਕੀਤਾ ਆ। ਇਹ ਕੋਈ ਉਹਨੇ ਸਿੱਖ ਕੌਮ ਤੇ ਅਹਿਸਾਨ ਨਹੀਂ ਕੀਤਾ। ਇਹ ਗੱਲਾਂ ਤੇ ਆਪਾਂ ਜਿੰਨੇ ਵੀ ਸਿੱਖ ਕੌਮ ਦੇ ਲੀਡਰ ਆ ਜਾਂ ਸਿੱਖ ਕੌਮ ਦੇ ਜਿੰਨੇ ਵੀ ਰਹਿਬਰ ਨੇ ਜਾਂ ਸਿੱਖ ਕੌਮ ਦੀਆਂ ਜਿਹੜੀਆਂ ਸਿਰਮੌਰ ਸੰਸਥਾਵਾਂ ਨੇ ਪਹਿਲਾਂ ਹੀ ਅਸੀਂ ਕਹਿੰਦੀਆਂ ਯਾਰ ਸੱਚਾਈ ਨੂੰ ਜਿਹੜਾ ਹਮੇਸ਼ਾ ਕੋਈ ਬੰਦਾ ਦਬਾ ਨਹੀਂ ਸਕਦਾ, ਉਹ ਆਖਰਕਾਰ ਅੱਜ ਸੱਚਾਈ ਜਿਹੜੀ ਉਹ ਸਾਹਮਣੇ ਜਿਹੜੀ ਉਹ ਆ ਗਈ ਹੈ ਜੀ। ਤੇ ਵੀਰ ਜਿਸ ਤਰ੍ਹਾਂ ਸਿੱਖ ਕੌਮ ਦੀ ਲੜਾਈ ਹੈ, ਇਸ ਵਿੱਚ ਕਾਫੀ ਸਾਰੀਆਂ ਸਿੱਖ ਸੰਗਤਾਂ ਸੁੱਤੀਆਂ ਪਈਆਂ ਨੇ, ਕਾਫੀ ਨੇ ਆਪਣੀ ਅੱਖਾਂ ਮੀਟ ਲਈਆਂ ਨੇ, ਕਾਫੀ ਜਾਗਰੂਕ ਵੀ ਨੇ। ਤੁਸੀਂ TV 84 ਦੇ ਮਾਧਿਅਮ ਰਾਹੀਂ ਜਿਹੜੀ ਸਿੱਖ ਸੰਗਤਾਂ ਤੁਹਾਨੂੰ ਇਸ ਵੇਲੇ ਵੇਖ ਰਹੀਆਂ ਨੇ, ਸੁਣ ਰਹੀਆਂ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ ਜੀ, ਉਹਨਾਂ ਨੂੰ ਮੇਰਾ ਇੱਕੋ ਇੱਕ ਸੁਨੇਹਾ ਕਿ ਸਭ ਤੋਂ ਪਹਿਲਾਂ ਤੇ ਹਰ ਕੋਈ ਬੰਦਾ ਜਿਹੜਾ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੇ ਤੇ ਸਿੱਖ ਪੰਥ ਦਾ ਆਸਰਾ ਮੰਗੇ ਕਿ ਇਹ ਜਿਹੜੀਆਂ ਗੱਲਾਂ ਨੇ ਪ੍ਰਮਾਤਮਾ ਦੇ ਆਸਰੇ ਦੇ ਨਾਲ, ਉਹਦੀ ਮਿਹਰਬਾਨੀ ਦੇ ਨਾਲ ਤੇ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਜਿਹੜੀਆਂ ਪ੍ਰਾਪਤ ਕਰ ਸਕਦੇ ਆ। ਚਾਹੇ ਉਹ ਮੈਂ ਹੋਵਾਂ ਤੇ ਚਾਹੇ ਕੋਈ ਹੋਰ ਹੋਵੇ, ਚਾਹੇ ਤੁਹਾਡੇ TV ਦਾ ਮਾਧਿਅਮ ਹੋਵੇ ਜਾਂ ਤੁਹਾਡਾ ਕੋਈ ਸਟਾਫ ਹੋਵੇ, ਆਵਾਜ਼ ਹਰ ਇੱਕ ਦੀ ਜਿਹੜੀ ਹੈ ਉਹ ਬੁਲੰਦ ਹੁੰਦੀ ਹੈ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਆਵੇ ਜਾਂ ਪ੍ਰਿੰਟ ਮੀਡੀਆ ਦੇ ਰਾਹੀਂ। ਇਹ ਸਾਰਿਆਂ ਦਾ ਜਿਹੜਾ ਯੋਗਦਾਨ ਪਿਆ ਤੇ ਅੱਜ ਮੈਂ ਆਪਣੇ ਵੱਲੋਂ ਫੇਰ ਦੁਬਾਰਾ ਇੱਕ ਅਪੀਲ ਸਾਰੀ ਸਿੱਖ ਪੰਥ ਦੇ ਚਰਨਾਂ 'ਚ ਕਰਦਾ, ਤੁਹਾਡੇ ਮਾਧਿਅਮ ਦੇ ਰਾਹੀਂ, ਤੁਹਾਡੇ TV ਦੇ ਰਾਹੀਂ, ਕਿ ਜਿੱਥੇ ਜਿੱਥੇ ਵੀ ਸਾਡੀ ਕੋਈ ਆਵਾਜ਼ ਸੁਣ ਰਿਹਾ ਆ, ਇਹ ਜਿਹੜੀਆਂ ਲਹਿਰਾਂ ਚੱਲਦੀਆਂ ਜਾਂ ਜਿਹੜੇ ਸੰਘਰਸ਼ ਚੱਲਦੇ ਨੇ ਤੇ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਆਪਣਾ ਮਤਲਬ ਕਿ ਅਧਿਕਾਰ, ਆਪਣਾ ਫਰਜ਼ ਸਮਝ ਕੇ ਜਿਹੜਾ ਇਹ 'ਚ ਹਿੱਸਾ ਪਾਉਣਾ ਚਾਹੀਦਾ ਹੈ ਤੇ ਇਹੋ ਜਿਹੀਆਂ ਜਿਹੜੀਆਂ ਲਹਿਰਾਂ ਚੱਲਦੀਆਂ ਨੇ ਉਹਨਾਂ ਨੂੰ ਕਾਮਯਾਬ ਬਣਾਉਣਾ ਚਾਹੀਦਾ। ਜਿਵੇਂ ਅੱਜ ਜਿਹੜੀ ਅਸੀਂ ਜਿਹੜੀ ਇੱਕ ਲਹਿਰ ਚਲਾਈ ਸੀ, ਛੋਟਾ ਜਿਹਾ ਤੁੱਛ ਜਿਹਾ ਉਪਰਾਲਾ ਕੀਤਾ ਸੀ, ਉਹਨੂੰ ਅਸੀਂ ਜਿਹੜਾ ਜਿੱਤ ਦੇ ਕੰਢੇ ਤੇ ਲੈ ਗਏ ਆ। ਇਹ ਸਾਰਿਆਂ ਦੇ ਪਿਆਰ ਦੇ ਸਦਕਾ, ਮਿਲਵਰਤਨ ਦੇ ਸਦਕਾ, ਏਕਤਾ ਦੇ ਸਦਕਾ ਤੇ ਸਾਰਿਆਂ ਦੇ ਤੇ ਮਤਲਬ ਜਿਹੜਾ ਉਹਨਾਂ ਨੇ ਸਾਨੂੰ ਹਰ ਇੱਕ ਪਾਸੇ ਕਿਸੇ ਪ੍ਰਕਾਰ ਦਾ ਸਹਿਯੋਗ ਦਿੱਤਾ, ਉਹਦੇ ਨਾਲ ਹੀ ਤੇ ਫਿਰ ਮੇਰੀ ਇੱਕ ਵਾਰੀ ਸਾਰਿਆਂ ਨੂੰ ਇਹੋ ਹੀ ਇੱਕ ਅਪੀਲ ਹੈ ਕਿ ਜਦੋਂ ਵੀ ਕੋਈ ਇਹੋ ਜਿਹੀ ਲਹਿਰ ਚੱਲੇ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਸਾਰਿਆਂ ਦੇ ਨਾਲ ਸਹਿਯੋਗ ਦੇਣਾ ਚਾਹੀਦਾ। ਦੇਖਣਾ ਨਹੀਂ ਚਾਹੀਦਾ ਕੋਈ ਇਕਬਾਲ ਸਿੰਘ ਭੱਟੀ ਹੈ ਜਾਂ ਉਹ ਟੈਲੀਵਿਜ਼ਨ 84 ਹੈ, ਚਾਹੇ ਕੋਈ ਅਖਬਾਰ ਹੈ ਜਾਂ ਟੈਲੀਵਿਜ਼ਨ ਹੈ, ਜਿੱਥੇ ਵੀ ਕੋਈ ਸਿੱਖ ਸੰਘਰਸ਼ ਦੀ ਗੱਲ ਚੱਲੇ ਸਾਨੂੰ ਸਾਰਿਆਂ ਦਾ ਸਾਥ ਦੇਣਾ ਚਾਹੀਦਾ। ਪਾਰਟੀਆਂ ਤੋਂ ਉੱਪਰ ਉੱਠ ਕੇ ਜਾਂ ਜਿਹੜੀ ਉਹਦੀ ਕੋਈ ਪਰਸਨਲ ਕੋਈ ਹੈਗੀ ਹੈ ਪਛਾਣ, ਉਹਨੂੰ ਛੱਡ ਕੇ ਸਿੱਖ ਮੁੱਦਿਆਂ ਨੂੰ ਦੇਖ ਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ। ਜੀ ਬਿਲਕੁਲ। ਤੇ ਵੀਰ ਜੀ ਅਸੀਂ ਇਹ ਵੀ ਕਹਿਣਾ ਚਾਹਾਂਗੇ ਤੁਹਾਡੀ ਸਿਹਤ ਨੂੰ ਲੈ ਕੇ ਬਾਹਰਲੀਆਂ ਸਿੱਖ ਸੰਗਤਾਂ ਵਿੱਚ ਕਾਫੀ ਚਿੰਤਾ ਹੈ ਤੇ ਅਸੀਂ ਸਾਰੇ ਇਹੀ ਅਰਦਾਸ ਕਰਦੇ ਹਾਂ ਕਿ ਰੱਬ ਤੁਹਾਨੂੰ ਚੰਗੀ ਸਿਹਤ ਬਖਸ਼ੇ ਤੇ ਤੁਹਾਨੂੰ ਚੰਗਾ ਬਲ ਬਖਸ਼ੇ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਰੇ ਆਪਣੇ ਵਿਚਾਰ ਸਾਂਝੇ ਕੀਤੇ, ਸਾਡੀਆਂ ਬਾਹਰਲੀਆਂ ਸਿੱਖ ਸੰਗਤਾਂ ਦੇ ਰੂਬਰੂ ਹੋਏ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. Then I will be right back after a short break.